हाँ जी, वाहिगुरू जी खालसा वाहिगुरू जी की फतेह। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੂਹਰੇ ਦੀ ਕੋਠੀ ਮੂਹਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ ਚ ਆਓ, ਸਾਡੇ ਦਫ਼ਤਰਾਂ ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ। ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੂਹਰੇ ਵੀ ਜਾਣ ਲੱਗਾ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ, ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਤੇ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ, 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ, ਤਾਂ ਫਿਰ ਇੱਥੇ ਹੀ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ 'ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ, ਅੱਗ ਨੂੰ ਨਜ਼ਰਬੰਦ ਕਰਕੇ, ਪਿੰਡਾਂ ਦੇ ਘੇਰੇ ਪਾ ਕੇ, ਡਰਾ ਕੇ, ਲੋਕਾਂ ਨੂੰ ਦਹਿਸ਼ਤ ਪਾ ਕੇ, ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਆਂ ਮੈਂ ਕਹਿਣਾ, ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਵੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ, ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਇਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ, ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ, ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ। ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ 'ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ। ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ, ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, वाहिगुरू जी खालसा वाहिगुरू जी की फतेह। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੂਹਰੇ ਦੀ ਕੋਠੀ ਮੂਹਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ ਚ ਆਓ, ਸਾਡੇ ਦਫ਼ਤਰਾਂ ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ। ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੂਹਰੇ ਵੀ ਜਾਣ ਲੱਗਾ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ, ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਤੇ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ।
ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅੱਗ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ ਦਹਿਸ਼ਤ ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਬੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੇ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਸੋ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ 'ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ। ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ 'ਚ ਆਓ, ਸਾਡੇ ਦਫ਼ਤਰਾਂ 'ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੁਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ। ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅੱਗ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ ਦਹਿਸ਼ਤ ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਬੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੇ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ,
ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ 'ਚ ਆਓ, ਸਾਡੇ ਦਫ਼ਤਰਾਂ 'ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੁਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ। ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ, ਜਿੱਥੇ ਕਿਤੇ ਵੀ ਹੈਗੇ ਆ, 200, 400, 500, 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ, ਤਾਂ ਫਿਰ ਇੱਥੇ ਬੈਠਾਂਗੇ। ਸੋ ਕਿ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ 'ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ, ਆਗੂਆਂ ਨੂੰ ਨਜ਼ਰਬੰਦ ਕਰਕੇ, ਪਿੰਡਾਂ ਦੇ ਘੇਰੇ ਪਾ ਕੇ, ਡਰਾ ਕੇ, ਲੋਕਾਂ ਨੂੰ ਦਹਿਸ਼ਤ ਪਾ ਕੇ, ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਆਂ ਨੂੰ ਕਹਿਣਾ, ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਬੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ, ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਇਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ, ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ, ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ, ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ, ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ, 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ, ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ 'ਚ ਆਓ, ਸਾਡੇ ਦਫ਼ਤਰਾਂ 'ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੁਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ
ਰੋਕ ਰਹੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤੇ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ ਤੇ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ। ਕਿ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅੱਗ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ ਦਹਿਸ਼ਤ ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਆਂ ਮੈਂ ਕਹਿਣਾ ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਵੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਇਸ ਕਰਕੇ ਬੇਨਤੀ ਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸੇ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਪਰ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ। ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ 'ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ। ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੂਹਰੇ ਦੀ ਕੋਠੀ ਮੂਹਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ 'ਚ ਆਓ, ਸਾਡੇ ਦਫ਼ਤਰਾਂ 'ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੂਹਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤੇ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ ਤੇ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ। ਕਿ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅੱਗ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ ਦਹਿਸ਼ਤ ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਆਂ ਮੈਂ ਕਹਿਣਾ ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਵੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਇਸ ਕਰਕੇ ਬੇਨਤੀ ਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸੇ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ
ਇਹਨਾਂ ਦੀਆਂ ਜਿਹੜੀਆਂ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਸੋ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ 'ਚ ਆਓ, ਸਾਡੇ ਦਫ਼ਤਰਾਂ 'ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੁਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ। ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਤੇ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ, ਜਿੱਥੇ ਕਿਤੇ ਵੀ ਹੈਗੇ ਆ, 200, 400, 500, 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ, ਤਾਂ ਫਿਰ ਇੱਥੇ ਹੀ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ 'ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ, ਆਗਾਂ ਨੂੰ ਨਜ਼ਰਬੰਦ ਕਰਕੇ, ਪਿੰਡਾਂ ਦੇ ਘੇਰੇ ਪਾ ਕੇ, ਡਰਾ ਕੇ, ਲੋਕਾਂ ਨੂੰ ਦਹਿਸ਼ਤ ਪਾ ਕੇ, ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ, ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਬੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ, ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ, ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਸੋ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ।
जो इकट्ठे होकर निकलोगे फिर जिथे ये रोकणगे उत्थे ही बह जाओ। पर किसी भी तरीके नाल आपां अज इहदे घर मुहरे दी कोठी मुहरे पहुंचना। ये कहदा रहा कि स्वागत आओ, साडे घर च आओ, साडे दफ्तरां च आओ, असीं स्वागत करांगे, असीं तुहानूं जी आया कहने दस्सो आ की गल। अज जे कोई इहदे घर मुहरे भी जाण लग्या सी संगरूर तो उत्थे भी जाण तो ये रोक रहे हैं, जां किसी भी तरीके नाल इन्हां ने कोशिश कीती आ भी ये प्रोग्राम जिहड़ा सफल नहीं होण देना। तो सारे आगूआं दे घरों घरी छापे नज़रबंद भी कई कर लए गए आ, कई मुंडिਆਂ ਨੂੰ भी चक के लै गए आ। सो किसी तरीके नाल चाहुंदे नहीं भी ये लोग इकट्ठे हो सकण ਉਹਦੇ घर दे, क्योंकि 29 तरीक का इकट्ठ इन्हां ਨੂੰ डरा रहा भी 29 ਨੂੰ ਵੱਡਾ ਇਕੱਠ ਹੋਇਆ ਤੇ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ 'ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅੱਗ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ ਦਹਿਸ਼ਤ ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਬੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੇ ਚੂੜਾਂ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। तो जिहड़ा रवैया तू अपनाया होया ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ ਚੋਂ ਨਿਕਲ ਕੇ ਮੈਂ ਫੇਰ ਕਹਿਣਾ ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ, ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਹਰੇ ਦੀ ਕੋਠੀ ਮੁਹਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ आओ, साडे घर च आओ, साडे दफ्तरां च आओ, असीं स्वागत करांगे, असीं तुहानूं जी आया कहने दस्सो आ की गल। अज जे कोई इहदे घर मुहरे भी जाण लग्या सी संगरूर तो उत्थे भी जाण तो ये रोक रहे हैं, जां किसी भी तरीके नाल इन्हां ने कोशिश कीती आ भी ये प्रोग्राम जिहड़ा सफल नहीं होण देना। तो सारे आगूआं दे घरों घरी छापे नज़रबंद भी कई कर लए गए आ, कई मुंडिਆਂ ਨੂੰ भी ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ ਤੇ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ 'ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅੱਗ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ ਦਹਿਸ਼ਤ ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ।
ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਬੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੇ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਸੋ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ 'ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ 'ਚ ਆਓ, ਸਾਡੇ ਦਫ਼ਤਰਾਂ 'ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੁਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ। ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ, ਜਿੱਥੇ ਕਿਤੇ ਵੀ ਹੈਗੇ ਆ, 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ, ਤਾਂ ਫਿਰ ਇੱਥੇ ਬੈਠਾਂਗੇ। ਸੋ ਕਿ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ 'ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ, ਆਗਾਂ ਨੂੰ ਨਜ਼ਰਬੰਦ ਕਰਕੇ, ਪਿੰਡਾਂ ਦੇ ਘੇਰੇ ਪਾ ਕੇ, ਡਰਾ ਕੇ, ਲੋਕਾਂ ਨੂੰ ਦਹਿਸ਼ਤ ਪਾ ਕੇ, ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਬੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੇ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ 'ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ,
ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ ਚ ਆਓ, ਸਾਡੇ ਦਫ਼ਤਰਾਂ ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੁਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ। ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ, 200, 400, 500, 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ, ਤਾਂ ਫਿਰ ਇੱਥੇ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ 'ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ, ਅੱਗ ਨੂੰ ਨਜ਼ਰਬੰਦ ਕਰਕੇ, ਪਿੰਡਾਂ ਦੇ ਘੇਰੇ ਪਾ ਕੇ, ਡਰਾ ਕੇ, ਲੋਕਾਂ ਨੂੰ ਦਹਿਸ਼ਤ ਪਾ ਕੇ, ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ, ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਵੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ, ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਇਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ, ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ, ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ, ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ, 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ। ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ 'ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ। ਜਿੱਥੇ ਰੋਕਦੇ ਉੱਥੇ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ, ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ ਚ ਆਓ, ਸਾਡੇ ਦਫ਼ਤਰਾਂ ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੁਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ। ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ, 200, 400, 500, 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ
ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ। ਸੋ ਕਿ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅੱਗ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ ਦਹਿਸ਼ਤ ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਆਂ ਨੂੰ ਕਹਿਣਾ, ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਬੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਇਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ 'ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੂਹਰੇ ਦੀ ਕੋਠੀ ਮੂਹਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ 'ਚ ਆਓ, ਸਾਡੇ ਦਫ਼ਤਰਾਂ 'ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੂਹਰੇ ਵੀ ਜਾਣ ਲੱਗਾ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ, ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਤੇ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ, ਜਿੱਥੇ ਕਿਤੇ ਵੀ ਹੈਗੇ ਆ, 200, 400, 500, 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ। ਸੋ ਕਿ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅੱਗ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ ਦਹਿਸ਼ਤ ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਆਂ ਨੂੰ ਕਹਿਣਾ, ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਬੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਇਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ
ਘਰਾਂ ਚੋਂ ਨਿਕਲ ਕੇ ਮੈਂ ਫੇਰ ਕਹਿਣਾ ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆਜੋ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੂਹਰੇ ਦੀ ਕੋਠੀ ਮੂਹਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ 'ਚ ਆਓ, ਸਾਡੇ ਦਫ਼ਤਰਾਂ 'ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ। ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੂਹਰੇ ਵੀ ਜਾਣ ਲੱਗਾ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ, ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਤੇ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ, 200, 400, 500, 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ, ਤਾਂ ਫਿਰ ਇੱਥੇ ਹੀ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ 'ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ, ਆਗੂਆਂ ਨੂੰ ਨਜ਼ਰਬੰਦ ਕਰਕੇ, ਪਿੰਡਾਂ ਦੇ ਘੇਰੇ ਪਾ ਕੇ, ਡਰਾ ਕੇ, ਲੋਕਾਂ ਨੂੰ ਦਹਿਸ਼ਤ ਪਾ ਕੇ, ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ, ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਵੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ, ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸੇ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ, ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੇ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ, ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ, ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ, ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ, 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ। ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ 'ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆਜੋ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੂਹਰੇ ਦੀ ਕੋਠੀ ਮੂਹਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ 'ਚ ਆਓ, ਸਾਡੇ ਦਫ਼ਤਰਾਂ 'ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ। ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੂਹਰੇ ਵੀ ਜਾਣ ਲੱਗਾ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ, ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ,
ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ ਤੇ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅੱਗ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ ਦਹਿਸ਼ਤ ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਆਂ ਮੈਂ ਕਹਿਣਾ ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਵੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੇ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ 'ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ। ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ 'ਚ ਆਓ, ਸਾਡੇ ਦਫ਼ਤਰਾਂ 'ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੁਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ। ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ ਤੇ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅੱਗ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ ਦਹਿਸ਼ਤ ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਆਂ ਮੈਂ ਕਹਿਣਾ ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਵੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੇ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ
ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ। ਅੱਜ ਤੂੰ ਕੀ ਕਰ ਰਿਹਾ? ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ 'ਚ ਆਓ, ਸਾਡੇ ਦਫ਼ਤਰਾਂ 'ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੁਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ। ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ, ਜਿੱਥੇ ਕਿਤੇ ਵੀ ਹੈਗੇ ਆ, 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ, ਤਾਂ ਫਿਰ ਇੱਥੇ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ 'ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ, ਆਗਾਂ ਨੂੰ ਨਜ਼ਰਬੰਦ ਕਰਕੇ, ਪਿੰਡਾਂ ਦੇ ਘੇਰੇ ਪਾ ਕੇ, ਡਰਾ ਕੇ, ਲੋਕਾਂ ਨੂੰ ਦਹਿਸ਼ਤ ਪਾ ਕੇ, ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ, ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਬੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ, ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ, ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੇ ਚੂੜਾਂ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ। ਅੱਜ ਤੂੰ ਕੀ ਕਰ ਰਿਹਾ? ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ
ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ ਚ ਆਓ, ਸਾਡੇ ਦਫ਼ਤਰਾਂ ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ। ਕਹਿੰਦੇ ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੁਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ, ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ, 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ, ਅੱਗ ਨੂੰ ਨਜ਼ਰਬੰਦ ਕਰਕੇ, ਪਿੰਡਾਂ ਦੇ ਘੇਰੇ ਪਾ ਕੇ, ਡਰਾ ਕੇ, ਲੋਕਾਂ ਨੂੰ ਦਹਿਸ਼ਤ ਪਾ ਕੇ, ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ, ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਬੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ, ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ, ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੇ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ, ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ, ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ 'ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ, ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ, ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ, ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ ਚ ਆਓ, ਸਾਡੇ ਦਫ਼ਤਰਾਂ ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ। ਕਹਿੰਦੇ ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੁਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ, ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ, 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ, ਅੱਗ ਨੂੰ ਨਜ਼ਰਬੰਦ ਕਰਕੇ, ਪਿੰਡਾਂ ਦੇ ਘੇਰੇ ਪਾ ਕੇ, ਡਰਾ ਕੇ, ਲੋਕਾਂ ਨੂੰ ਦਹਿਸ਼ਤ ਪਾ ਕੇ, ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ, ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਬੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ।
ਸੋ ਇਸ ਕਰਕੇ ਬੇਨਤੀ ਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਇਸ ਤਰੀਕੇ ਨਾਲ ਉੱਥੇ, ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ, ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਸੋ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ, ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ, ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਬਹਿ ਜਾਓ, ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੁਰੇ ਦੀ ਕੋਠੀ ਮੁਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆਓ, ਸਾਡੇ ਘਰ 'ਚ ਆਓ, ਸਾਡੇ ਦਫ਼ਤਰਾਂ 'ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੁਰੇ ਵੀ ਜਾਣ ਲੱਗਿਆ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ, ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ, ਜਿੱਥੇ ਕਿਤੇ ਵੀ ਹੈਗੇ ਆ, 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ, ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ, ਤਾਂ ਫਿਰ ਇੱਥੇ ਬੈਠਾਂਗੇ। ਸਿੱਕੇ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ 'ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ, ਆਗਾਂ ਨੂੰ ਨਜ਼ਰਬੰਦ ਕਰਕੇ, ਪਿੰਡਾਂ ਦੇ ਘੇਰੇ ਪਾ ਕੇ, ਡਰਾ ਕੇ, ਲੋਕਾਂ ਨੂੰ ਦਹਿਸ਼ਤ ਪਾ ਕੇ, ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ, ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ, ਆਪਾਂ ਪਹਿਲਾਂ ਵੀ ਘਰਾਂ 'ਚ ਵੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਇਸ ਤਰੀਕੇ ਨਾਲ ਉੱਥੇ, ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੀਆਂ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ, ਇਹ ਕਹਿੰਦਾ ਹੁੰਦਾ ਸੀਗਾ ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ, ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ 'ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ, ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ, ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦਾ। ਸੋ ਆ ਜਾਓ ਫਿਰ ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ।
ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੂਹਰੇ ਦੀ ਕੋਠੀ ਮੂਹਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆ, ਆਓ ਸਾਡੇ ਘਰ ਚ ਆਓ, ਸਾਡੇ ਦਫ਼ਤਰਾਂ ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੂਹਰੇ ਵੀ ਜਾਣ ਲੱਗਾ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ, ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਤੇ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ, 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ ਤਾਂ ਫਿਰ ਇੱਥੇ ਹੀ ਬੈਠਾਂਗੇ। ਕਿ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ, ਅੱਗ ਨੂੰ ਨਜ਼ਰਬੰਦ ਕਰਕੇ, ਪਿੰਡਾਂ ਦੇ ਘੇਰੇ ਪਾ ਕੇ, ਡਰਾ ਕੇ, ਲੋਕਾਂ ਨੂੰ ਦਹਿਸ਼ਤ ਪਾ ਕੇ, ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਆਂ ਮੈਂ ਕਹਿਣਾ, ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ। ਆਪਾਂ ਪਹਿਲਾਂ ਵੀ ਘਰਾਂ 'ਚ ਵੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ ਵੜ ਕੇ ਨੁਕਸਾਨ ਹੋਰ ਖਾਵਾਂਗੇ। ਸੋ ਇਸ ਕਰਕੇ ਬੇਨਤੀ ਆ, ਮੁੱਖ ਮੰਤਰੀ ਦੇ ਘਰ ਦੇ ਅੱਗੇ ਹਰ ਹਾਲ ਪਹੁੰਚਣਾ, ਤੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਕਰਨਾ ਹੀ ਕਰਨਾ। ਸੋ ਅਪੀਲ ਆ ਸਾਰਿਆਂ ਨੂੰ, ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਹੀ ਪਹੁੰਚਾਂਗੇ, ਕਿਸ ਤਰੀਕੇ ਨਾਲ ਉੱਥੇ। ਪਰ ਹਰ ਹਾਲ ਤੁਸੀਂ ਸਾਰਿਆਂ ਨੇ ਪਹੁੰਚਣਾ, ਤਾਂ ਵੱਡੇ ਇਕੱਠ ਦੇ ਨਾਲ ਹੀ ਇਹਨਾਂ ਦੀਆਂ ਜਿਹੜੇ ਚੂੜਾਂ ਉਹ ਹਿੱਲਣੀਆਂ ਨੇ। ਸੋ ਇਹ ਜਿਹੜੀ ਡਿਕਟੇਟਰ ਬਣਿਆ ਹੋਇਆ, ਜਿਹੜਾ ਤਾਨਾਸ਼ਾਹ ਬਣਿਆ ਹੋਇਆ ਕਿ ਮੈਂ ਲੋਕ ਇਕੱਠੇ ਵੀ ਨਹੀਂ ਹੋਣ ਦੇਣੇ। ਇਹ ਕਹਿੰਦਾ ਹੁੰਦਾ ਸੀਗਾ, ਲੋਕਾਂ ਦੇ ਡਾਂਗਾਂ ਪੈਂਦੀਆਂ, ਕਦੇ ਪਟਿਆਲੇ ਕਦੇ ਬਾਦਲ, ਅੱਜ ਤੂੰ ਕੀ ਕਰ ਰਿਹਾ। ਤਾਂ ਜਿਹੜਾ ਰਵੱਈਆ ਤੂੰ ਅਪਣਾਇਆ ਹੋਇਆ, ਇਹਦਾ ਮੂੰਹ ਤੋੜ ਲੋਕ ਤੇਰਾ ਜਵਾਬ ਦੇਣਗੇ। ਸੋ ਇਸ ਕਰਕੇ ਅਪੀਲ ਹੈ, ਇਹਨਾਂ ਨੇ ਪਰਸੋਂ ਵਾਲਾ ਵੀ, 1 ਤਰੀਕ ਵਾਲਾ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ, ਤੇ ਅੱਜ ਵੀ ਉਹੀ ਇਹਨਾਂ ਨੇ ਚਾਲ ਚੱਲੀ ਹੈ ਕਿ ਆਗੂਆਂ ਨੂੰ ਫੜ ਲਓ, ਦਹਿਸ਼ਤ ਫੈਲਾ ਦਿਓ। ਪਰ ਇਹ ਚੰਗੀ ਚਾਲ ਚੱਲਣ ਨਹੀਂ ਦੇਣੀ। ਸੋ ਆਓ ਮੇਰਾ ਵੀਰ, ਆਪਾਂ ਅੱਜ ਘਰਾਂ 'ਚੋਂ ਨਿਕਲ ਕੇ, ਮੈਂ ਫੇਰ ਕਹਿਣਾ, ਹੋਕੇ ਮਾਰ ਕੇ ਪਿੰਡਾਂ 'ਚ ਇਕੱਠੇ ਹੋ ਜਾਓ, ਟਰਾਲੀਆਂ ਟਰੈਕਟਰ ਲੈ ਕੇ ਨਿਕਲੋ। ਜਿੱਥੇ ਰੋਕਦੇ ਉੱਥੇ ਟਰੈਕਟਰ ਟਰਾਲੀਆਂ ਲਾ ਕੇ ਜਾਮ ਲਾ ਦਿਓ। ਫਿਰ ਉਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਜੇ ਨਹੀਂ ਜਾਣ ਦੇਣਾ ਚਾਹੁੰਦੇ। ਸੋ ਆ ਜਾਓ ਫਿਰ, ਆਪਾਂ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਗਏ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਆਪਾਂ 3 ਤਰੀਕ ਦਾ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਦਾ ਪ੍ਰੋਗਰਾਮ ਦਿੱਤਾ ਸੀਗਾ, ਉਹਨੂੰ ਹਰ ਹਾਲ ਦੇ ਵਿੱਚ ਪੰਜਾਬੀਓ ਸਫਲ ਕਰਨਾ। ਇਹ ਅਣਐਲਾਨੀ ਐਮਰਜੈਂਸੀ ਲਾਤੀ ਇਸ ਮੁੱਖ ਮੰਤਰੀ ਨੇ। ਸਾਰੇ ਆਗੂਆਂ ਦੇ ਘਰਾਂ 'ਚ ਛਾਪੇ, ਪੁਲਿਸ ਦੇ ਘੇਰੇ ਪਿੰਡਾਂ ਨੂੰ ਪਾਏ ਆ, ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਕਈ ਆਗੂ ਨਜ਼ਰਬੰਦ ਵੀ ਕਰ ਲਏ। ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ, ਵੀ ਪਿੰਡਾਂ ਦੇ ਵਿੱਚ ਹੋਕੇ ਦੇ ਕੇ, ਕਾਫਲੇ ਬਣਾ ਕੇ ਇਕੱਠੇ ਹੋ ਕੇ ਨਿਕਲੋ। ਜਦੋਂ ਇਕੱਠੇ ਹੋ ਕੇ ਨਿਕਲੋਗੇ ਫਿਰ ਜਿੱਥੇ ਇਹ ਰੋਕਣਗੇ ਉੱਥੇ ਹੀ ਬਹਿ ਜਾਓ। ਪਰ ਕਿਸੇ ਵੀ ਤਰੀਕੇ ਨਾਲ ਆਪਾਂ ਅੱਜ ਇਹਦੇ ਘਰ ਮੂਹਰੇ ਦੀ ਕੋਠੀ ਮੂਹਰੇ ਪਹੁੰਚਣਾ। ਇਹ ਕਹਿੰਦਾ ਰਿਹਾ ਕਿ ਸਵਾਗਤ ਆ, ਆਓ ਸਾਡੇ ਘਰ ਚ ਆਓ, ਸਾਡੇ ਦਫ਼ਤਰਾਂ ਚ ਆਓ, ਅਸੀਂ ਸਵਾਗਤ ਕਰਾਂਗੇ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ, ਦੱਸੋ ਆ ਕੀ ਗੱਲ। ਅੱਜ ਜੇ ਕੋਈ ਇਹਦੇ ਘਰ ਮੂਹਰੇ ਵੀ ਜਾਣ ਲੱਗਾ ਸੀ ਸੰਗਰੂਰ, ਤਾਂ ਉੱਥੇ ਵੀ ਜਾਣ ਤੋਂ ਇਹ ਰੋਕ ਰਹੇ ਨੇ, ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹ ਪ੍ਰੋਗਰਾਮ ਜਿਹੜਾ ਸਫਲ ਨਹੀਂ ਹੋਣ ਦੇਣਾ। ਤਾਂ ਸਾਰੇ ਆਗੂਆਂ ਦੇ ਘਰੋਂ ਘਰੀ ਛਾਪੇ, ਨਜ਼ਰਬੰਦ ਵੀ ਕਈ ਕਰ ਲਏ ਗਏ ਆ, ਕਈ ਮੁੰਡਿਆਂ ਨੂੰ ਵੀ ਚੱਕ ਕੇ ਲੈ ਗਏ ਆ। ਸੋ ਕਿਸੇ ਤਰੀਕੇ ਨਾਲ ਇਹ ਚਾਹੁੰਦੇ ਨਹੀਂ ਵੀ ਇਹ ਲੋਕ ਇਕੱਠੇ ਹੋ ਸਕਣ ਉਹਦੇ ਘਰ ਦੇ, ਕਿਉਂਕਿ 29 ਤਰੀਕ ਦਾ ਇਕੱਠ ਇਹਨਾਂ ਨੂੰ ਡਰਾ ਰਿਹਾ ਵੀ 29 ਨੂੰ ਵੱਡਾ ਇਕੱਠ ਹੋਇਆ, ਤੇ ਉਦੋਂ ਕਈ ਗੁਣਾ ਵੱਡਾ ਇਕੱਠ ਜਿਹੜਾ ਅੱਜ ਹੋਣਾ ਸੀ ਸੰਗਰੂਰ। ਪਰ ਇਹ ਇਕੱਠ ਤੁਹਾਡੀ ਜ਼ਿੰਮੇਵਾਰੀ ਆ। ਹੁਣ ਹਰ ਪੰਜਾਬ ਦੇ ਪਿੰਡ 'ਚ ਹੋਕੇ ਦੇ ਕੇ ਜਿੱਥੇ ਕਿਤੇ ਵੀ ਹੈਗੇ ਆ, 200 400 500 1000 ਦੇ ਕਾਫਲਿਆਂ ਦੇ ਵਿੱਚ ਨਿਕਲੋ। ਜਿੱਥੇ ਰੋਕਦੇ ਆ ਉੱਥੇ ਬਹਿ ਜਾਓ। ਜੇ ਨਹੀਂ ਜਾਣ ਦਿੰਦੇ, ਇੱਕੋ ਹੀ ਗੱਲ ਕਰਨੀ ਨੂੰ ਕਿ ਸ਼ਾਂਤਮਈ ਤਰੀਕੇ ਨਾਲ ਹੀ ਜਾਣਾ ਚਾਹੁੰਦੇ ਆ, ਤੁਸੀਂ ਨਹੀਂ ਜਾਣਾ ਚਾਹੁੰਦੇ ਜਾਂ ਨਹੀਂ ਜਾਣ ਦਿੰਦੇ
ਤਾਂ ਫਿਰ ਇੱਥੇ ਹੀ ਬੈਠਾਂਗੇ। ਸੋ ਕਿ ਸਰਕਾਰ ਵੀ ਆਪਣਾ ਭੁਲੇਖਾ ਦਿਮਾਗ ਚੋਂ ਕੱਢ ਦੇ ਕਿ ਇਸ ਤਰੀਕੇ ਨਾਲ ਤੁਸੀਂ ਡੰਡੇ ਦੇ ਜ਼ੋਰ ਦੇ ਉੱਤੇ ਦਬਾ ਕੇ ਅੱਗ ਨੂੰ ਨਜ਼ਰਬੰਦ ਕਰਕੇ ਪਿੰਡਾਂ ਦੇ ਘੇਰੇ ਪਾ ਕੇ ਡਰਾ ਕੇ ਲੋਕਾਂ ਨੂੰ ਦਹਿਸ਼ਤ ਪਾ ਕੇ ਫੜੋ ਫੜੀ ਕਰਕੇ ਤੁਸੀਂ ਇਹ ਆਵਾਜ਼ ਦੱਬ ਲਓਗੇ, ਦੱਬੀ ਨਹੀਂ ਜਾਣੀ। ਦੁਬਾਰਾ ਫਿਰ ਪੰਜਾਬੀਓ ਮੈਂ ਕਹਿੰਦਾ ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। ਆਪਾਂ ਪਹਿਲਾਂ ਕਈ ਵਾਰੀ ਦੇਖ ਚੁੱਕੇ ਆ, ਆਪਾਂ ਪਹਿਲਾਂ ਵੀ ਘਰਾਂ 'ਚ ਬੜੇ ਦਾ ਨੁਕਸਾਨ ਖਾਦਾ, ਅੱਜ ਵੀ ਘਰਾਂ 'ਚ